तेरी याद सताਉਂਦੀ तेरी याद सताਉਂਦੀ ਕੀ ਗੱਲ ਖੈਰ ਹੈ ਅੱਜ ਕੱਲ ਮੈਨੂੰ ਬੜੀ ਕੰਗੀ ਸ਼ੰਗੀ ਕਰਨ ਡਏ ਤੇ ਕੀ ਹੋ ਗਿਆ ਵਾ ਕੰਗੀ ਨਾ ਕਰੀਏ ਅੱਗੇ ਤਾਂ ਨਹੀਂ ਸੀ ਕਰਦੇ ਹੁਣ ਗੰਦੇ ਮੰਦੇ ਹੋ ਗਏ ਮਿੱਟੀ ਮਾਲ ਕੇ ਚਲ ਜੀਏ ਮੈਨੂੰ ਤੁਹਾਡੇ ਤੇ ਕੋਈ ਸ਼ੱਕ ਹੈ ਕਾਹਦਾ ਸ਼ੱਕ ਬੇਗਮ ਤੁਹਾਨੂੰ ਮੇਰੇ ਤੇ ਬੜੇ ਅੱਜ ਕੱਲ ਤਿਆਰ ਸ਼ਿਆਰ ਹੋ ਕੇ ਤੇ ਬਾਹਰ ਨਿਕਲ ਜਾਂਦੇ ਹੋ ਨਹੀਂ ਤੇ ਬੰਦਾ ਬਾਹਰ ਮਿੱਟੀ ਲਾ ਕੇ ਜਾਂਦਾ ਵਾ ਮਿੱਟੀ ਲਾਉਣ ਦੀ ਜ਼ਰੂਰਤ ਹੀ ਨਹੀਂ ਅੱਲਾ ਵੱਲੋਂ ਹੀ ਮਲੀ ਹੈ ਮਿੱਟੀ ਸਾਰੀ ਤੇ ਫਿਰ ਮੈਨੂੰ ਜਾਣ ਦੇ ਗੱਲਾਂ ਕਰਨਾ ਨਹੀਂ ਕਿਹੜੀ ਗੱਲਾਂ ਤੈਨੂੰ 1000 ਵਾਰੀ ਗਿਆ ਆ ਸ਼ੱਕਾਂ ਵਾਲੀਆਂ ਨਿਗਾਹਾਂ ਦਾ ਮੈਨੂੰ ਨਾ ਵੇਖਿਆ ਕਰ ਅੱਛਾ ਆ ਤੇਰੀ ਕਿਲ ਕੇ ਨੇ ਘਰ ਦਾ ਬੇੜਾ ਗਰਕ ਕਰਕੇ ਰੱਖ ਦੇਣਾ ਕਿਸੇ ਦਿਨ ਇਹ ਨਵਾਂ ਵਿਆਹ ਨਹੀਂ ਹੋਇਆ ਤੇ ਮੈਂ ਵੇਖਣ ਦੀ ਕੁਝ ਦਿਨਾਂ ਤੋਂ ਬੜੇ ਤੁਸੀਂ ਆਪਣੀ ਸੈਟਿੰਗ ਕਰਨ ਡਏ ਹੋ ਬੜੇ ਕੱਪੜੇ ਛਪੜੇ ਪਾ ਕੇ ਤੇ ਤਿਆਰ ਹੋ ਕੇ ਜਾਣ ਡਏ ਹੋ ਬਾਹਰ ਓਏ ਨੈਸ਼ੀ ਪਾਉਣੀ ਛੱਡ ਦੇ ਇਹ ਫਜ਼ੂਲ ਦਾ ਸ਼ੱਕ ਤੂੰ ਕਰਦੀ ਹੈ ਕੰਮ ਤੇ ਜਾਣ ਲੱਗਿਆ ਤੂੰ ਕਿਲ ਪਾ ਦਿੰਦੀ ਹੈ ਤੂੰ ਸ਼ੱਕ ਸ਼ੁਕ ਨਹੀਂ ਜਿਹੜਾ ਮੇਰਾ ਅੰਦਾਜ਼ਾ ਹੁੰਦਾ ਨਾ ਕਦੀ ਗਲਤ ਨਹੀਂ ਹੋਇਆ ਓਏ ਆ ਫੜ ਤੇਰਾ ਅੰਦਾਜ਼ਾ ਐਡਾ ਕਿਤੇ ਤੂੰ ਸਾਇੰਸ ਕੀਤੀ ਆ ਦਿਮਾਗ ਖਰਾਬ ਕੀਤਾ ਤੂੰ ਮੇਰਾ ਇਹ ਜਿਹੜਾ ਜਾਂਦੇ ਨੇ ਨਾ ਮੈਨੂੰ ਕੋਈ ਸ਼ੱਕ ਹੈ ਇਹਨਾਂ ਤੇ ਚਲੋ ਲੱਗ ਜਾਏਗਾ ਮੈਨੂੰ ਪਤਾ ਖਾਣਾ ਖਰਾਬ ਦੁੱਧ ਮੈਂ ਦੁੱਧ ਫੜ ਲਿਆਵਾਂ ਪਹਿਲੇ ਬਾਕੀ ਕੰਮ ਬਾਅਦ ਚ ਹੋਣਾ अस्सलाम वालेकुम की हाल है भैन ठीक है ਹਾਂਜੀ ਭੈਣ ਸ਼ੁਕਰ ਅੱਲਾ ਦਾ ਤੁਸੀਂ किदा ਕਿਦਾਂ सेहत तबीयत ठीक है ਹਾਂ ਠੀਕ ਹੈ ਉਹ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਅੱਛਾ ਉਹ ਆਪਣਾ ਭਾਈ ਗੜਗੀਲਾ ਹਾਂਜੀ ਹਾਂਜੀ ਉਹ ਮੈਂ ਦੇਖਿਆ ਕਿ ਇੱਕ ਬੁੱਢੀ ਪਿੱਛੇ ਭਾਈ ਬੁਰਖਾ ਪਾਇਆ ਵਾ ਪਰਸੋਂ ਦੇ ਹੱਥ 'ਚ ਸੀ ਤੇ ਇੱਧਰ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਮੈਂ ਕਿਹਾ ਮੈਂ ਦੱਸਦਾ ਭੈਣ ਨੂੰ ਕੋ ਆਪਣੇ ਘਰ ਵੀ ਕੋਈ ਧਿਆਨ ਧਿਉਨ ਮਾਰੋ ਕੋ ਦੇਖੋ ਕੋਈ ਮਸਲਾ ਕੀ ਕਿਸ ਚੱਲ ਟਾਈਮ ਜਾਣ ਡਿਆ ਸੀ ਰਿਹਾ ਸਵੇਰੇ ਹੀ ਉਹਨੂੰ ਹੁਣ ਅੱਛਾ। ਤੁਸੀਂ ਦੇਖ ਲਿਓ ਮੇਰਾ ਦੱਸਣਾ ਤੁਹਾਨੂੰ ਫਰਜ਼ ਸੀ ਹੁਣ ਆਪਣਾ ਘਰ ਜ਼ਰਾ ਦੇਖੋ ਵੇਖਿਆ ਮੇਰਾ ਸ਼ੱਕ ਸਹੀ ਨਿਕਲਿਆ ਇਹਨੂੰ ਘਰ ਵਾਲਿਆਂ ਦੇ ਇਹਨੂੰ ਮੈਂ ਪੁੱਛਣੀ ਹੈ ਪਹਿਲੇ ਮੈਂ ਜਾ ਕੇ ਨਾ ਆਪਣੇ ਭਰਾ ਨੂੰ ਦੱਸਣੀ ਇਹਦੀਆਂ ਕਰਤੂਤਾਂ ਮੁਸੀਬਤ ਜਈ ਉਹਨੂੰ ਮੈਂ ਕਿਹਾ ਸੀ ਕਿ ਮੈਨੂੰ ਭਾਰੀ ਕਹੀ ਦੇ ਜਾ ਆਪ ਤੂੰ ਦੂਜੀ ਲੈ ਜਾ ਐਡਾ ਬੇਵਕੂਫ ਬੰਦਾ ਵਾ ਤੂੰ ਬੰਨੇ ਬੰਨਣੇ ਆ ਤੂੰ ਆ ਛੋਟੀ ਲੈ ਕੇ ਜਾ ਛੋਟੇ ਚੱਪੂ ਵਾਲੀ ਮੈਂ ਬੰਦੇ ਛਾਂਕਣੇ ਮੈਨੂੰ ਵੱਡੀ ਕਹੀ ਦੇ ਓਏ ਭੈਣ ਕਰੋਂਦੀ ਆਉਣ ਡਈ ਆ ਭੈਣਾ ਕੀ ਗੱਲ ਹੋਈ ਉਹ ਤੂੰ ਭੈਣ ਇੱਥੇ ਜ਼ਮੀਨਾਂ ਦੇ ਕਾਤੋਂ ਰੋਂਦੀ ਆ ਗਈ ਆ ਚੁੱਪ ਤਾਂ ਕਰ ਹੋਇਆ ਕੀ ਆ ਵੀਰੇ ਮੈਂ ਘਰ ਗਈ ਸੀ ਉਹਨਾਂ ਨੇ ਕਿਹਾ ਡੇਰੇ ਤੇ ਗਿਆ ਤੇਰੇ ਤੇ ਏਡੀ ਕਿਹੜੀ ਲੋੜ ਪੈ ਗਈ ਸੀ ਤੈਨੂੰ ਤੂੰ ਰੋਂਦੀ ਐ ਨੂੰ ਆ ਗਈ ਆ ਗੱਲ ਕੀ ਵੀਰੇ ਹੋਈ ਜਿਹੜਾ ਤੇਰਾ ਬਹਿਨੋਈ ਨਾ ਖਰਾਬ ਹੋ ਗਿਆ ਖਰਾਬ ਹੋ ਗਿਆ ਬਹਿਨੋਈ ਆ ਕੇ ਸਾਲਣ ਵਾ ਉਹ ਕਹਿੰਦਾ ਖਰਾਬ ਹੋ ਗਿਆ ਵੀਰੇ ਮੈਨੂੰ ਜੋ ਮੈਂ ਸ਼ੱਕ ਕਰਦੀ ਸੀ ਨਾ ਉਹਦੇ ਤੇ ਉਹ ਸ਼ੱਕ ਮੇਰਾ ਸਹੀ ਨਿਕਲਿਆ ਤੇ ਮੈਨੂੰ ਕਿਸੇ ਨੇ ਦੱਸਿਆ ਕੀ ਕਿਸੇ ਨੇ ਦੱਸਤਾ ਤੈਨੂੰ ਵੀਰੇ ਦਾ ਕਿਸੇ ਦਾ ਚੱਕਰ ਹੈ ਤੇ ਉਹ ਖਰਾਬ ਹੈ ਉਹ ਕੋ ਖੁਦਾ ਦਾ ਖੌਫ ਖਾ ਉਹਦਾ ਬੂਥਾ ਹੈਗਾ ਕਿਸੇ ਦੇ ਚੱਕਰ ਵਾਲਾ ਕਾਤੋਂ ਇਦਾਂ ਦੀਆਂ ਗੱਲਾਂ ਕਰਨ ਡਈ ਤੂੰ ਵੀਰੇ ਮੈਂ ਤੈਨੂੰ ਸਹੀ ਕਹਿਣ ਡਈ ਮੇਰੀ ਗੱਲ ਤੇ ਯਕੀਨ ਕਰ ਉਹ ਸਹੀ ਨਹੀਂ ਹੈਗਾ ਉਹ ਤੂੰ ਮੇਰੀ ਗੱਲ ਤੇ ਯਕੀਨ ਕਰ ਉਹਨੂੰ ਪੂਰੇ ਪਿੰਡ ਦੇ ਵਿੱਚ ਕੋਈ ਰਿਸ਼ਤਾ ਨਹੀਂ ਸੀ ਦਿੱਤਾ 20 ਬੰਦੇ ਪਾ ਕੇ ਉਹਨੇ ਸਾਡੇ ਕੋਲੋਂ ਰਿਸ਼ਤਾ ਲਿਆ ਵਾ ਉਹ ਕਿੱਥੇ ਇਦਾਂ ਦਾ ਖਰਾਬ ਹੋ ਤੇ ਸਕਦਾ ਤੁਸੀਂ ਮੇਰੀ ਜ਼ਿੰਦਗੀ ਖਰਾਬ ਕਰਨੀ ਸੀ ਤੇਰੀ ਜ਼ਿੰਦਗੀ ਖਰਾਬ ਤੇਰੀ ਜ਼ਿੰਦਗੀ 'ਚ ਕਰੰਟ ਲਾਤਾ ਅਸੀਂ ਕਾਹਦੀ ਖਰਾਬ ਕਰਤੀ ਵੀਰੇ ਉਹ ਰੋਜ਼ ਹੀ ਪਰਫਿਊਮਾਂ ਲਾ ਕੇ ਤੇ ਸ਼ੀਸ਼ੇ ਲੈ ਕੇ ਤੇ ਇੰਜ ਖਲੋਤਾ ਹੁੰਦਾ ਜਿਸ ਤਰ੍ਹਾਂ ਪਤਾ ਨਹੀਂ ਸੱਜ ਕੇ ਕਿੱਥੇ ਚੱਲਾ ਹੈ। ਮੇਰੇ ਨਾਲ ਕਿਤੇ ਜਾਣਾ ਹੋਵੇ ਤੇ ਗੰਦੇ ਮੰਦੇ ਕੱਪੜਿਆਂ 'ਚ ਜਾਂਦਾ ਹੈ। ਉਹ ਇਹ ਸ਼ੱਕ ਕਰਨ ਵਾਲੀਆਂ ਗੱਲਾਂ ਵਾ ਪਰਫਿਊਮਾਂ ਲਾ ਕੇ ਵਾਲ ਪਾ ਕੇ ਕੰਮ ਤੇ ਜਾਣਾ ਹੋਰ ਉਹਨੇ ਕਿੱਥੇ ਜਾਣਾ ਟੈਂਟ ਕਰਾ ਕੇ ਚੱਲ ਜਾਵੇ ਵੀਰੇ ਇਸ ਤਰ੍ਹਾਂ ਨਹੀਂ ਜਾਂਦਾ ਟਿੰਡ ਤੇ ਉਹਦੀ ਅੱਗੇ ਹੀ ਹੋਈ ਹੈ ਅੱਗੇ ਬੜੇ ਉਹਦੇ ਸਿਰ ਤੇ ਵਾਲ ਨੇ ਫਿਰ ਵੀ ਉਹਨੇ ਕੰਗਾ ਫੜਿਆ ਹੁੰਦਾ ਹੈ। ਅੱਛਾ ਯਾਨੀ ਕਿ ਉਹਦੇ ਸਿਰ ਤੇ ਵਾਲ ਘੱਟ ਤੇ ਤੈਨੂੰ ਇਸ ਗੱਲ ਦਾ ਦੁੱਖ ਆ ਕੰਗਾ ਕਾਤੋਂ ਫੜਿਆ ਉਹਨੇ ਉਹ ਰੋਣ ਕਾਤੋਂ ਡਈ ਆ ਤੂੰ ਗਵਾਚੀ ਆ ਤੇ ਵੀਰੇ ਤੂੰ ਵੀ ਨਹੀਂ ਯਕੀਨ ਕਰਨ ਡਿਆ ਮੈਂ ਤੇਰੇ ਕੋਲ ਆਈ ਸੀ ਮੈਂ ਕਿਹਾ ਮੈਂ ਆਪਣੇ ਭਰਾ ਨੂੰ ਜਾ ਕੇ ਦੱਸਣੀ ਆ ਗੱਲ ਯਕੀਨ ਦੀ ਨਹੀਂ ਹੈਗੀ ਗੱਲ ਸੁਣ ਸਭਾ ਬੰਦਿਆਂ ਤੇ ਸ਼ੱਕ ਨਹੀਂ ਕਰੀਦੇ ਹੁੰਦੇ ਬੰਦੇ ਮਜ਼ਾਜੀ ਖੁਦਾ ਹੁੰਦੇ ਆ ਪਤਾ ਨਹੀਂ ਬਾਹਰ ਕਿਹੜਾ ਕੰਮ ਕਰਕੇ ਅਗਲੇ ਥੱਕੇ ਟੁੱਟੇ ਘਰ ਨੂੰ ਹੁੰਦੇ ਤੂੰ ਸ਼ੱਕ ਕਰਨ ਲੱਗ ਪਈ ਉੱਤੇ ਪਾਗਲ ਵਾਂ ਤੂੰ ਵੀਰੇ ਮੈਨੂੰ ਜਿਹਨੇ ਦੱਸਿਆ ਨਾ ਉਹ ਪੱਕੇ ਬੰਦੇ ਨੇ ਦੱਸਿਆ ਤੇ ਉਹ ਇੱਕ ਬੁੱਢੀ ਨੂੰ ਪਿੱਛੇ ਬਿਠਾ ਕੇ ਨਾ ਮੋਟਰਸਾਈਕਲ ਤੇ ਸ਼ਹਿਰ ਲੈ ਕੇ ਜਾਣ ਡਿਆ ਸੀ ਬੁੱਢੀ ਨੂੰ ਮੋਟਰਸਾਈਕਲ ਤੇ ਹਾਂ। ਬਿਠਾ ਕੇ ਕੈਸਾ ਉਹਦਾ ਟਾਇਰ ਵਰਗਾ ਮੂੰਹ ਆ ਉਹ ਇਦਾਂ ਦੇ ਕੰਮ ਕਰ ਸਕਦਾ ਭਲਾ ਵੀਰੇ ਮੈਂ ਤੈਨੂੰ ਐਵੇਂ ਨਹੀਂ ਕੋਈ ਗੱਲ ਕਰਦੀ ਪਈ ਤੈਨੂੰ ਪੱਕੀ ਗੱਲ ਦੱਸਣ ਡਈ ਆ ਜਿੱਦਾਂ ਤੂੰ ਮੈਨੂੰ ਦੱਸਣ ਨਹੀਂ ਹੈ ਤਾਂ ਮੈਨੂੰ ਵੀ ਸ਼ੱਕ ਪਾਉਣ ਨਹੀਂ ਆ ਉਹਦਾ ਬੂਥਾ ਨਹੀਂ ਸ਼ੱਕ ਵਾਲਾ ਹੈਗਾ ਤੂੰ ਮੈਨੂੰ ਵੀ ਸ਼ੱਕ ਚ ਪਾਤਾ ਮੂੰਹ ਨਹੀਂ ਹੈਗਾ ਲੇਕਿਨ ਹਰਕਤਾਂ ਉਹਦੀਆਂ ਸ਼ੱਕ ਵਾਲੀਆਂ ਨੇ ਵੀਰੇ ਤੈਨੂੰ ਦੱਸਿਆ ਕਿਨੇ ਆ ਵੀਰੇ ਜਦੋਂ ਟਾਈਮ ਆਏਗਾ ਫਿਰ ਮੈਂ ਤੈਨੂੰ ਦੱਸ ਦਾਂਗੀ ਅੱਛਾ ਮੈਨੂੰ ਹਾਲੇ ਟਾਈਮ ਆਉਣਾ ਮੈਨੂੰ ਤੂੰ ਦੱਸਣ ਆ ਗਈ ਆ ਉੱਤੇ ਟਾਈਮ ਲਿਆਉਣਾ ਤੂੰ ਚੱਲ ਘਰ ਚੱਲ ਮੈਂ ਸ਼ਾਮ ਨੂੰ ਆਉਣਾ ਵਾ ਉੱਥੇ ਆਣ ਕੇ ਉਹਦੇ ਨਾਲ ਗੱਲ ਕਰ ਲੈਨੇ ਵੀਰੇ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਹੱਲ ਕੱਢ ਹੱਲ ਤੇਰਾ ਮੈਂ ਕੀ ਕੱਢਾਂ ਹੁਣ ਮੈਂ ਦੇਖਾਂ ਤਾਂ ਸਹੀ ਉਹ ਦੱਸ ਯਾਰ ਉਹਦੇ ਨਾਲ ਵੀ ਕੁੜੀਆਂ ਸੈੱਟ ਹੋਣ ਡਈਆਂ ਉਹਦੇ ਤਾਂ ਨੈਣ ਨਕਸ਼ ਨਹੀਂ ਸੈੱਟ ਹੈਗੇ ਉਹ ਗੱਲ ਸੁਣ ਉਰੇ ਆ ਵੀਰੇ ਗੱਲ ਸੁਣ ਮੇਰੀ ਹਾਂ ਵੀਰੇ ਤੂੰ ਮੈਨੂੰ ਇਹ ਦੱਸ ਕਿ ਬਿੱਲ ਬੁੱਲ ਜਮਾ ਕਰਾਉਂਦਾ ਆਹੋ ਵੀਰੇ ਬਿਲਕੁਲ ਤੇ ਰਾਸ਼ਨ ਪਾਣੀ ਸਟਾ ਰਿਹਾ ਘਰ ਸਾਰਾ ਕੁਝ ਲਿਆ ਕੇ ਦਿੰਦਾ ਪਰ ਜਿਹੜਾ ਬੁੱਢੀ ਦੇ ਪਿੱਛੇ ਲੱਗਾ ਹੈ ਮੈਂ ਬਰਦਾਸ਼ਤ ਨਹੀਂ ਕਰਨਾ ਉਹ ਤੂੰ ਮੈਨੂੰ ਇਹ ਦੱਸ ਕਿ ਤੈਨੂੰ ਕੱਪੜਾ ਲੀੜਾ ਲੈ ਕੇ ਦਿੰਦਾ ਕਿ ਨਹੀਂ ਤੈਨੂੰ ਖਰਚਾ ਦਿੰਦਾ ਕਿ ਨਹੀਂ ਆਹੋ ਵੀਰੇ ਲੈ ਦਿੰਦਾ ਮੈਨੂੰ ਤੈਨੂੰ ਖਰਚਾ ਵੀ ਦੇਣ ਡਿਆ ਵਾ ਸਾਰਾ ਕੁਝ ਦੇਣ ਡਿਆ ਵਾ ਤੇ ਫੇਰ ਸ਼ੱਕ ਕਰਨ ਵਾਲੀ ਕਿਹੜੀ ਗੱਲ ਆ ਮਗਰ ਕਿਉਂ ਨਾ ਸ਼ੱਕ ਕਰਾਂ ਇਹਦਾ ਮਤਲਬ ਹੈ ਜੋ ਮਰਜ਼ੀ ਬਾਹਰ ਕਰੇ ਉਹ ਬਾਹਰ ਨਹੀਂ ਕਰ ਸਕਦਾ ਉਹਦੇ ਵਸਾਇਲ ਹੀ ਨਹੀਂ ਇਦਾਂ ਦੇ ਕਿ ਬਾਹਰ ਕੁਝ ਕਰੇ ਉਹਨੂੰ ਤਾਂ ਕੋਈ ਯਾਰ ਉਹਨੂੰ ਖੁਸਰਾ ਨਹੀਂ ਛੇਤੀ ਛੇੜਦਾ ਹੈਗਾ ਉਹਨੇ ਕਿਸੇ ਨੂੰ ਵੀਰੇ ਮੈਨੂੰ ਤੇ ਤੇਰੇ ਤੇ ਹੈਰਾਨਗੀ ਹੈ ਕਿ ਤੂੰ ਨਹੀਂ ਮੇਰੇ ਤੇ ਯਕੀਨ ਕਰਨ ਡਿਆ
ਉਹ ਮੈਂ ਤੇਰੇ ਤੇ ਇਸ ਲਈ ਨਹੀਂ ਯਕੀਨ ਕਰਨ ਡਿਆ ਕਿ ਜਿਹੜਾ ਬੰਦਾ ਘਰ ਗ੍ਰਸਤੀ ਪੂਰੀ ਚਲਾਉਂਦਾ ਹੁੰਦਾ ਉਹ ਬਾਹਰ ਨਹੀਂ ਇਦਾਂ ਦੀ ਖੱਪ ਪਾਉਂਦਾ ਹੁੰਦਾ। ਜਾਂ ਤਾਂ ਤੈਨੂੰ ਤੰਗ ਕਰਦਾ ਹੋਵੇ, ਤੈਨੂੰ ਖਰਚਾ ਨਾ ਦਿੰਦਾ ਹੋਵੇ, ਮੈਂ ਵੀ ਉਹਨਾਂ ਜਾ ਕੇ ਲਾਮੇ ਲਵਾਂ। ਜਿਹੜਾ ਤੂੰ ਲਾਮਾ ਲੈ ਕੇ ਮੈਨੂੰ ਬੰਦਾ ਤਾਂ ਦੱਸ ਜਿਹਨੇ ਤੈਨੂੰ ਦੱਸਿਆ ਵਾ। ਵੀਰੇ ਮੈਂ ਨਹੀਂ ਬਰਦਾਸ਼ਤ ਕਰਨਾ ਕਿ ਬੁੱਢੀ ਨੂੰ ਰੋਜ਼ਾਨਾ ਕਿਤੇ ਨਾ ਕਿਤੇ ਲੈ ਕੇ ਜਾਂਦਾ ਗੱਡੀ ਦੇ ਪਿੱਛੇ ਬਿਠਾ ਕੇ। ਮੈਂ ਨਹੀਂ ਹੁਣ ਬਰਦਾਸ਼ਤ ਤੂੰ ਕਰਨਾ। ਬੁੱਢੀ ਦੇਖੀ ਆ? ਹਾਂ ਮੈਨੂੰ ਪੱਕਾ ਪਤਾ, ਜਿਸ ਬੰਦੇ ਨੇ ਦੱਸਿਆ ਨਾ ਝੂਠ ਨਹੀਂ ਬੋਲ ਸਕਦਾ। ਤੈਨੂੰ ਕਿਸ ਬੰਦੇ ਨੇ ਦੱਸਿਆ ਵਾ? ਤੂੰ ਉਹਦਾ ਨਾਂ ਲੈ। ਵੀਰੇ ਮੈਨੂੰ ਜਿਹਨੇ ਵੀ ਦੱਸਿਆ ਨਾ, ਲੇਕਿਨ ਮੈਂ ਤੇ ਘਰ ਚ ਰਹਿੰਦੀ ਆ ਨਾ ਵੀਰੇ, ਅੱਗੇ ਉਹ ਪਾਊਡਰ ਲਾਉਂਦਾ ਹੁੰਦਾ ਸੀ, ਲੇਕਿਨ ਮੂੰਹ ਪਾਊਡਰ ਲਾਉਣ ਵਾਲਾ ਵੀ ਨਹੀਂ। ਹੁਣ ਮਹਿੰਗੀਆਂ ਤੋਂ ਮਹਿੰਗੀਆਂ ਪਰਫਿਊਮਾਂ ਲਾਉਂਦਾ ਤੇ ਹੁਣ ਖੁੱਸੇ ਪਾਉਂਦਾ, ਅੱਗੇ ਟੁੱਟੀਆਂ ਜੁੱਤੀਆਂ ਪਾਈਆਂ ਹੁੰਦੀਆਂ ਸੀ। ਵੀਰੇ ਮੈਂ ਸ਼ੱਕ ਕਿਉਂ ਨਾ ਕਰਾਂ? ਅੱਛਾ, ਯਾਨੀ ਕਿ ਪਰਫਿਊਮ ਮਹਿੰਗਾ ਲਾਉਣ ਨਾਲ, ਜੁੱਤੀਆਂ ਖੁੱਸੇ ਪਾਉਣ ਦੇ ਨਾਲ ਬਾਹਰ ਚੱਕਰ ਚੱਲਣ ਲੱਗ ਪਿਆ ਉਹਦਾ? ਹਾਂ ਚੱਕਰ ਚੱਲਣ ਲੱਗ ਪਿਆ। ਇਸ ਤਰ੍ਹਾਂ ਤਾਂ ਉਹਨੂੰ ਕਿਸੇ ਨੇ ਮੂੰਹ ਹੀ ਨਹੀਂ ਲਾਣਾ। ਤੇ ਵੀਰੇ ਮੈਨੂੰ ਦੱਸਿਆ ਪੱਕੇ ਬੰਦੇ ਨੇ, ਜਦੋਂ ਟਾਈਮ ਆਏਗਾ ਨਾ ਮੈਂ ਤੈਨੂੰ ਫੇਰ ਦੱਸਾਂਗੀ, ਪਰ ਤੂੰ ਯਕੀਨ ਨਹੀਂ ਕਰਨਾ, ਮੈਨੂੰ ਬੜਾ ਦੁੱਖ ਹੋਣ ਡਿਆ। ਉਹ ਤੂੰ ਸਿੱਧੀ ਘਰ ਜਾਈ, ਕੋਈ ਹੋਰ ਚੰਦ ਨਾ ਚੜਾ ਲਈ, ਮੈਂ ਵੀ ਤੇਰੇ ਮਗਰੇ ਆਉਣਾ ਵਾ। ਵੀਰੇ ਜੇ ਤੂੰ ਵੀ ਨਾ ਮੇਰੇ ਸੁਣੇ ਤੇ ਮੈਂ ਗੁੱਸੇ ਨਾਲ ਕੁਝ ਵੀ ਕਰ ਸਕਨੀ ਆ। ਉਹ ਇਹ ਤੂੰ- ਗੱਲ ਯਾਦ ਰੱਖੀ ਮੇਰੀ। ਕੁਛ ਤੂੰ ਕੀ ਕਰਨਾ, ਮੈਨੂੰ ਤਾਂ ਤੇਰੇ ਬੰਦੇ ਦੀ ਸਮਝ ਨਹੀਂ ਆਉਣ ਡਈ। ਤੈਨੂੰ ਕੁਛ ਹੋਵੇ ਤੇ ਉਹਨੂੰ ਕੁਛ ਕਰਨਾ ਚਾਹੀਦਾ ਵਾ। ਉਹ ਤੇਰੇ ਤੇ ਸ਼ੱਕ ਕਰੇ ਤੇ ਕੋਈ ਬਣਦੀ ਠਣ ਦੀ ਗੱਲ ਸਮਝ ਚ ਆਉਣ ਡਈ ਹੈਗੀ ਆ, ਤੂੰ ਉੱਤੇ ਸ਼ੱਕ ਕਰਨ ਡਈ ਆ। ਇਹ ਕੋਈ ਗੱਲ ਰਲੀ ਨਹੀਂ ਹੈਗੀ। ਪਰ ਫੇਰ ਵੀ ਨਾ ਇਦਾਂ ਦਾ ਬੰਦਾ ਯਾਰ ਮੈਨੂੰ ਆਪ ਪਤਾ ਕਰਨਾ ਚਾਹੀਦਾ, ਇਦਾਂ ਨਹੀਂ ਗੱਲ ਬਣਨੀ। ਸ਼ੁਕਰ ਆ ਮੇਰਾ ਮਾਲਕਾ, ਐ ਕਿ ਇਹਦੇ ਕੋ ਫਸਲ ਚੰਗੀ ਹੋ ਗਈ ਹੈ, ਕੋਈ 4 ਪੈਸੇ ਬਚ ਜਾਣਗੇ। ਪਿਛਲੀ ਵਾਰ ਤਾਂ ਬੜਾ ਨੁਕਸਾਨ ਹੋਇਆ ਯਾਰ, ਮੈਂ ਆਪਣੇ ਭਰਾ ਨੂੰ ਵੀ ਕੁਝ ਨਹੀਂ ਦੇ ਸਕਿਆ ਵਿਚਾਰੇ ਨੂੰ। ਹੈ ਕੋਈ ਨਹੀਂ, ਅੱਲਾ ਭਾਜੀ ਵਾਰਸ। ਠਹਿਰੋ ਜ਼ਰਾ, ਗੱਲ ਸੁਣੋ ਮੇਰੀ। ਇਹ ਭਰਜਾਈ ਤੂੰ ਹਾਂਜੀ। ਇੱਧਰ ਕਿੱਥੇ ਟੁਰੀ ਆਉਣੀ ਆ? ਤੁਹਾਡੇ ਕੋਲ ਹੀ ਆਣ ਡਈ ਸੀ। ਉਹ ਖੈਰ ਆ, ਤੁਹਾਡਾ ਜਿਹੜਾ ਭਰਾ ਹੈ ਨਾ ਠੀਕ ਨਹੀਂ ਹੈਗਾ। ਅੱਲਾ ਰਹਿਮ ਕਰੇ। ਕਿਹੜੇ ਹਸਪਤਾਲ ਆ, ਕੀ ਹੋਇਆ ਉਹਨੂੰ? ਹਸਪਤਾਲ ਨਹੀਂ, ਉਹਦਾ ਕਰੈਕਟਰ ਠੀਕ ਨਹੀਂ ਹੈਗਾ। ਕਰੈਕਟਰ ਠੀਕ ਨਹੀਂ, ਲੋਕਾਂ ਦਾ ਮਿਹਦਾ ਠੀਕ ਨਹੀਂ ਹੁੰਦਾ, ਬੰਦੇ ਦਾ ਜਿਗਰ ਠੀਕ ਨਹੀਂ, ਉਹਦਾ ਕਰੈਕਟਰ ਨੂੰ ਕੀ ਹੋ ਗਿਆ? ਉਹ ਟਰੈਕਟਰ ਤਾਂ ਚੰਗਾ ਭਲਾ ਸਾਡਾ। ਟਰੈਕਟਰ ਨਹੀਂ, ਇਹਦਾ ਹਾਂ। ਮਤਲਬ ਹੈ ਕਿ ਉਹਨੇ ਕਿਸੇ ਬੁੱਢੀ ਦੇ ਪਿੱਛੇ ਲੱਗਾ ਹੈ। ਪਿੱਛੇ ਲੱਗਾ ਆਹੋ, ਬੁੱਢੀ ਸੈੱਟ ਕੀਤੀ ਉਹਨੇ। ਸੈੱਟ ਕੀਤੀ ਹੈ? ਹੈਲੋ। ਉਹ ਲੋਕੀ ਘਰ ਸੈੱਟ ਕਰਦੇ ਆ, ਮਕਾਨ ਸੈੱਟ ਕਰਦੇ ਆ, ਉਹ ਉਹਨੇ ਬੁੱਢੀ ਸੈੱਟ ਕੀਤੀ ਹੈ। ਹਾਂਜੀ, ਇਹ ਜਾ ਕੇ ਨਾ ਉਹਨੂੰ ਪੁੱਛੋ ਉਹਨੇ ਬੁੱਢੀ ਰੱਖੀ ਹੈ। ਬੁੱਢੀ ਰੱਖੀ ਹੈ? ਹਾਂ, ਲੋਕੀ ਬਦਲੇ ਕੁੱਤਾ ਨਹੀਂ ਰੱਖਦੇ ਘਰ 'ਚ ਹੈ। ਤੁਸੀਂ ਨਾ ਉਹਨੂੰ ਆਪਣੀ ਜ਼ਬਾਨ ਨਾਲ ਸਮਝਾਓ, ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ। ਤੇਰੇ ਤੋਂ ਬੁਰਾ ਵਾਕਈ ਭਰਜਾਈ ਕੋਈ ਨਹੀਂ ਹੈਗਾ, ਜਿਹੜੇ ਤੂੰ ਉਹਦੇ ਨਾਲ ਵਿਆਹ ਕਰੀ ਫਿਰਦੀ ਹੈ। ਤੇਰੇ ਤੋਂ ਬੁਰਾ ਕੌਣ? ਤੇਰੇ ਨਸੀਬ ਵੀ ਬੁਰੇ, ਤੂੰ ਕੱਲੀ ਬੁਰੀ ਨਹੀਂ ਹੈਗੀ। ਨਸੀਬ ਵੀ ਸੜ ਗਏ ਮੇਰੇ, ਜਿਹੜੇ ਮੇਰਾ ਇਹਦੇ ਨਾਲ ਮੈਂ ਇਹਦੇ ਪੱਲੇ ਪੈ ਗਈ। ਮੇਰੀ ਗੱਲ ਸੁਣ ਲੈ ਭਰਜਾਈਏ, ਗੱਲ ਜਿਹੜੀ ਹੈ ਮੈਨੂੰ ਖੁੱਲ ਕੇ ਦੱਸ। ਉਹ ਤੂੰ ਇੱਥੇ ਲੈਣ ਕੇ ਆਈ ਹੈ, ਤੂੰ ਐਡੀ ਦੂਰ ਹੈ? ਭੈਣ ਮੈਂ ਤੁਹਾਡੇ ਕੋਲ ਆਈ ਸੀ ਗੱਲ ਕਰਨ ਵਾਸਤੇ। ਅੱਛਾ। ਰੋਜ਼ਾਨਾ ਇੱਕ ਬੁੱਢੀ ਨੂੰ ਲੈ ਕੇ ਜਾਂਦਾ ਮੋਟਰਸਾਈਕਲ ਤੇ, ਸੈਲਾਂ ਕਰਾਂਦਾ ਫਿਰਦਾ, ਤੇ ਮੈਨੂੰ ਉਹਨੇ ਕਦੀ ਪੁੱਛਿਆ ਨਹੀਂ। ਪੁੱਠੀ ਨੂੰ ਬਿਠਾ ਕੇ ਸੈਲਾਂ ਕਰਾਉਂਦਾ ਮੋਟਰਸਾਈਕਲ ਤੇ? ਹਾਂ, ਉਹ ਏਡਾ ਮਹਿੰਗਾ ਤੇਲ ਕਿੱਥੋਂ ਪਾਉਂਦਾ ਉਹ? ਮੈਨੂੰ ਕੀ ਪਤਾ ਹੈ ਕਿੱਥੋਂ ਪਵਾਉਂਦਾ, ਘਰ ਵਾਸਤੇ ਉਹਦੇ ਕੋਲ ਕੁਛ ਵੀ ਨਹੀਂ। ਉਹ ਮੇਰੀ ਗੱਲ ਸੁਣ ਲਾ, ਉਹ ਤੈਨੂੰ ਕੋਈ ਗਲਤ ਫਹਿਮੀ ਲੱਗੀ ਹੋਣੀ ਆ। ਉਹ ਤਾਂ ਏਦਾਂ ਦਾ ਹੈ ਹੀ ਨਹੀਂਗਾ। ਕਿਉਂ ਨਹੀਂ ਹੈਗਾ ਭਾਈ? ਉਹਨੇ ਤੂੰ ਪਤਾ ਨਹੀਂ ਕਿੱਦਾਂ ਕਬੂਲ ਕੀਤਾ, ਤੇ ਦੂਸਰੀ ਤੀਸਰੀ ਬੁੱਢੀ ਕਿੱਦਾਂ ਕਬੂਲ ਕਰੂ? ਤੇ ਇਹੀ ਤਾਂ ਕਰਤੂਤਾਂ ਨੇ ਤੁਹਾਡੇ ਭਰਾ 'ਚ। ਮੈਂ ਤੇ ਬਰਦਾਸ਼ਤ ਕਰ ਲਿਆ, ਲੇਕਿਨ ਮੈਨੂੰ ਸਮਝ ਨਹੀਂ ਆਉਂਦੀ ਉਹ ਕਿਹੜੀ ਬੁੱਢੀ ਪਿੱਛੇ ਲਾ ਕੇ ਬੈਠਾ ਹੈ। ਮੈਂ ਨਹੀਂ ਮੰਨਦਾ। ਰੋਜ਼ ਨਵੇਂ ਨਵੇਂ ਜੋੜੇ ਪਾ ਕੇ ਲੈ ਕੇ ਜਾਂਦਾ ਉਹਨੂੰ। ਬਈ ਮੇਰਾ ਦਿਮਾਗ ਕੰਮ ਨਹੀਂ ਕਰਦਾ ਇਸ ਕੰਮ 'ਚ। ਅੱਛਾ। ਮੇਰਾ ਭਰਾ ਏਦਾਂ ਦਾ ਹੈ ਹੀ ਨਹੀਂਗਾ। ਭਾਈ ਨੇ ਇੰਨੇ ਸਾਲਾਂ ਤੋਂ ਮੈਂ ਕਦੀ ਤੁਹਾਨੂੰ ਕੋਈ ਲਾਮਾ ਦਿੱਤਾ? ਨਹੀਂ ਆਈ ਮੈਂ ਤੁਹਾਡੇ ਕੋਲ ਇਸ ਤਰ੍ਹਾਂ? ਨਹੀਂ, ਕਦੀ ਵੀ ਨਹੀਂ ਤੇ ਆਈ। ਫਿਰ ਪੱਕੇ ਕਿਸੇ ਬੰਦੇ ਨੇ ਮੈਨੂੰ ਦੱਸਿਆ। ਬੰਦਾ ਪੱਕਾ ਕਿਤੇ ਇੰਗਲੈਂਡ 'ਚ ਪੱਕਾ ਜਾਂ ਅਮਰੀਕਾ 'ਚ ਪੱਕਾ? ਭੈਣ ਤੁਸੀਂ ਮੈਨੂੰ ਮਜ਼ਾਕ ਨਾ ਕਰੋ, ਤੁਸੀਂ ਗੱਲ ਤੇ ਜਿਹੜਾ ਨਾ ਇਹਨੂੰ ਗੌਰ ਕਰੋ ਕਿ ਕੀ ਕਰਨਾ ਹੁਣ ਗੱਲ ਤੁਸੀਂ ਸੁਣ ਇਹਦਾ। ਲਾ ਕੁੜੀਏ, ਮੇਰੀ ਗੱਲ ਸੁਣ ਲਾ। ਜੇ ਤਾਂ ਗੱਲ ਤੇਰੀ ਹੋਈ ਸੱਚੀ, ਮੈਂ ਤੇਰੇ ਸਾਹਮਣੇ ਉਹਦੀ ਟਿੰਡ ਕਰਨੀ ਆ, ਉਹ ਪੱਥਰ ਦੇ ਕੁੰਡੇ ਦੇ ਮੂੰਹ ਵਾਲੇ ਦੀ। ਤੈਨੂੰ ਮੈਂ ਦੱਸ ਦਵਾਂ, ਟਿੰਡ ਉਹ ਭਾਵੇਂ ਮੇਰਾ ਤੁਸੀਂ ਭਰਾ ਨਾ ਹੀ ਆ। ਕਰੋ ਨਾ, ਤੇ ਟਿੰਡ ਤੇ ਪਹਿਲਾਂ ਹੀ ਹੋਈ ਉਹਦੀ। ਟਿੰਡ ਦਾ ਮਸਲਾ ਨਹੀਂ ਹੈਗਾ, ਟਿੰਡ ਮਸਲਾ ਹੈ ਕਿ ਕਲੀਅਰ ਕਰੋ ਮਸਲਾ, ਮੈਂ ਨਹੀਂ ਤੇ ਮੈਂ ਕਰ- ਘਰ ਛੱਡ ਕੇ ਚਲੀ ਜਾਣਾ। ਮੇਰੇ ਘਰ ਨਹੀਂ ਤੂੰ ਛੱਡੀਦਾ ਹੁੰਦਾ। ਚੰਗੀਆਂ ਧੀਆਂ ਜਿਹੜੀਆਂ ਨਾ ਉਹ ਘਰ ਨਹੀਂ ਛੱਡਦੀਆਂ ਹੁੰਦੀਆਂ। ਜਿਹੜੀਆਂ ਗੱਲ ਨਾ, ਗੱਲ ਮੈਂ ਆਪ ਆ ਕੇ ਮਕਾਵਾਂਗਾ ਅੱਜ ਘਰ। ਜੇ ਮੇਰੀ ਜ਼ਿੰਦਗੀ ਬਚਾਣੀ ਹੈ ਨਾ, ਤੇ ਫਿਰ ਆਪਣੇ ਭਰਾ ਨੂੰ ਮਨਾ ਕਰ ਲਵੋ। ਜ਼ਿੰਦਗੀ ਤੂੰ ਟੈਨਸ਼ਨ ਨਾ ਲੈ, ਮੈਂ ਘਰ ਆਵਾਂਗਾ ਸ਼ਾਮ ਨੂੰ, ਤੇ ਮੈਂ ਤੈਨੂੰ ਆਪ ਨਾ ਆਣ ਕੇ ਤੈਨੂੰ ਉੱਥੇ ਪੁੱਛਾਂ। ਲਾਜ਼ਮੀ ਆਣਾ ਭਾਈ ਨੇ। ਹਾਂ ਗੁੱਡ, ਫਿਕਰ ਨਾ ਕਰੀ, ਕੋਈ ਚੰਗੀ ਜਿਹੀ ਚੀਜ਼ ਪਕਾ ਲਈ ਹੈ। ਅੱਛਾ, ਇਹਨੂੰ ਕੀ ਹੋ ਗਿਆ ਯਾਰ ਮੇਰੇ ਭਰਾ ਨੂੰ? ਹੈ ਇਹਨੂੰ ਲੱਗਦਾ ਇਸ਼ਕ ਹੋਇਆ ਆ। ਓਏ ਹੋਏ, ਇਹ ਗਰਮੀ ਨੇ ਅਖੀਰ ਕਰ ਦਿੱਤੀ। ਸਬਾ ਬੇਗਮ, ਹਾਂਜੀ। ਯਾਰ ਪਾਣੀ ਦੇ ਗਲਾਸ ਲਿਆਈ। ਅੱਛਾ ਮੈਂ ਲੈ ਕੇ ਆਈ। ਪਿੰਡ 'ਚ ਨਾ ਰਹਿੰਦੇ ਹੋਏ ਸਾਡਾ ਤਾਂ ਜੀਣਾ ਹਰਾਮ ਹੋ ਜੇ। ਖੁੱਲੀ ਜਗ੍ਹਾ 'ਚ ਜ਼ਰਾ ਸਕੂਨ ਹੁੰਦਾ ਵਾ। ਓਹੋ, ਕੰਮ ਤੇ ਨਹੀਂ, ਧੂਆਂ ਨਿਕਲ ਗਿਆ ਸਾਡਾ ਯਾਰ ਕਰ ਕਰਕੇ। ਉਹ ਲੈ ਯਾਰ ਪਾਣੀ ਘੁੱਟ। ਐ ਲੋ ਫੜੋ। ਕੀ ਹੋਇਆ ਵਾ? ਉਹ ਅਜੇ ਵੀ ਤੇਰਾ ਬੂਥਾ ਬਣਿਆ ਵਾ। ਤੂੰ ਨਾ ਕਦੇ ਮੱਥੇ ਤੇ ਵੱਟ ਤੇ ਜਿਹੜੀ ਪਰੇ ਕਰਕੇ ਗੱਲ ਕਰੀ ਹੈ। ਇੰਜ ਐ ਹੀ ਹੋਇਆ ਰਹਿੰਦਾ 24 ਘੰਟੇ, ਸੜੀ ਰਹਿੰਦੀ ਚਵਲੀ। ਤੁਹਾਡੀਆਂ ਬੜੀਆਂ ਕਰਤੂਤਾਂ ਚੰਗੀਆਂ ਜਿਹੜੀਆਂ ਮੈਂ ਤੁਹਾਨੂੰ ਹੱਸ ਹੱਸ ਕੇ ਮਿਲਾਂ।
ਤੁਹਾਡਾ ਸਾਰਾ ਮੈਨੂੰ ਪਤਾ ਚੱਲ ਗਿਆ। ਨਹੀਂ ਕੀ ਪਤਾ ਲੱਗ ਗਿਆ ਤੈਨੂੰ ਹੈ ਲੱਗ ਗਿਆ ਮੈਨੂੰ ਪਤਾ ਜੋ ਲੱਗਣਾ ਸੀ, ਤੁਹਾਡੀਆਂ ਕਰਤੂਤਾਂ ਦਾ ਜੋ ਮੈਂ ਕਹਿੰਦੀ ਸੀ ਉਹੀ ਨਿਕਲਿਆ। ਕਰਤੂਤਾਂ ਦਾ ਕੀ ਆ, ਕੋਈ ਦੱਸੇਂਗੀ ਹਾਂ ਦੱਸ ਦਾਂਗੀ, ਲੱਗ ਜਾਏਗਾ ਤੁਹਾਨੂੰ ਪਤਾ। ਤੇ ਲੱਗ ਜਾਵੇ ਪਤਾ ਅੱਛਾ, ਲੱਗਦਾ ਯਾਰ। ਤੁਹਾਨੂੰ ਕਿਹੜਾ ਕੋਈ ਡਰ ਹੈਗਾ? ਨਹੀਂ ਸਾਨੂੰ ਤਾਂ ਕੋਈ ਡਰ ਨਹੀਂ। ਹਾਂ ਉਹ ਕੋ ਡਰ ਮੈਨੂੰ ਨਹੀਂ ਪਤਾ ਹੈਗਾ। ਮੈਂ ਸਹੀ ਆ। ਤੁਸੀਂ ਸਹੀ ਨਹੀਂ ਹੈਗੇ। ਮੈਂ ਪਾਣੀ ਦਾ ਗਲਾਸ ਹੀ ਮਾਰਨਾ ਤੇਰੇ। ਲੋਕਾਂ ਦੀਆਂ ਬੁੱਢੀਆਂ ਹੁੰਦੀਆਂ ਘਰੋਂ ਦਵਾ ਦੇ ਕੇ ਭੇਜਦੀਆਂ ਵੀ ਮੇਰਾ ਸ਼ੌਹਰ ਜਾ ਰਿਹਾ, ਇਹਦੇ ਕੰਮ ਚੱਲਾ, ਬਰਕਤ ਪਾਈ। ਕਲੈਣੀ ਟੱਕਰੀ ਤੂੰ ਮੈਨੂੰ। ਅੱਛਾ ਕਲੈਣੀ ਮੈਂ ਹੀ ਆ, ਤੁਸੀਂ ਹੋ ਮੇਰੇ ਵਾਸਤੇ। ਮੈਨੂੰ ਪੱਕਾ ਪਤਾ ਤੁਸੀਂ ਸ਼ਹਿਰ ਇੱਕ ਬੁੱਢੀ ਰੱਖੀ ਹੈ। ਹਾਂ ਮੇਰਾ ਭਰਾ ਨਾਲ ਉਹਨੂੰ ਮੈਂ ਦੱਸਣੀ ਹੁਣ। ਉਹ ਯਾਰ ਦੱਸਦੀ ਉਹਨੇ ਜਿਹੜਾ ਚੰਨ ਚੜਾਉਣਾ ਵੇਖ ਲਾਂਗਾ ਉਹਨੂੰ ਹੁੰਦਾ। ਆਹੋ ਤੁਹਾਨੂੰ ਕਾਹਦਾ ਡਰ ਹੋਣਾ? ਏਦਾਂ ਕਿਤੇ ਮੂੰਹ ਜੱਗ ਕੱਢਦਾ ਹਾਂ ਉਹ। ਮੂੰਹ ਚੋਂ ਅੱਗ ਕੱਢਦਾ ਉਹ ਆ ਪਾਣੀ ਗਿਆ। ਪੀਣਾ ਤੂੰ ਹਰਾਮ ਕਰ ਦਿੱਤਾ। ਅਸਲਾਮ ਵਾਲੇਕਮ। ਵਾਲੇਕੁਮ ਅਸਲਾਮ। ਆਓ ਹੀ ਭਾਈ ਬਲੀ। ਆਇਆ ਵੀਰੇ। ਉਹਨਾਂ ਤੇਰਾ ਗੱਡੀ ਖਿਲਾਰ ਲਵਾਂ। ਖਿਲਾਰ ਲਾ, ਇਹਦੇ ਸ਼ੀਸ਼ੇ ਤੇ ਕੱਪੜਾ ਪਾ ਬਈ, ਇਹਦੇ ਬੱਚੇ ਵੱਟਾ ਮਾਰ ਕੇ ਤੇੜ ਨਾ ਪਾ ਦੇਣ। ਆਹੋ ਬੜੀਆਂ ਤੁਹਾਨੂੰ ਗੱਲਾਂ ਆਉਂਦੀਆਂ। ਪਾ ਕੀ ਹਾਲ ਆ? ਹਾਂਜੀ ਭਾਜੀ ਠੀਕ ਹੈ। ਵੀਰੇ ਕੁਝ ਖਾਣਾ ਪੀਣਾ? ਦੱਸ ਦੇ ਕੋਈ ਖਾਣਾ ਪੀਣਾ, ਸਾਨੂੰ ਤੇ ਉਹਨੇ ਪੁੱਛਿਆ ਤੱਕ ਨਹੀਂ। ਆ ਪਾਣੀ ਪੀਣਾ ਹਰਾਮ ਕਰ ਦਿੱਤਾ ਇਹਨੇ। ਉਹ ਭਾਈ ਤੁਸੀਂ ਆਪਸ ਚ ਨਾ ਬੈਸੋ, ਅਸੀਂ ਭੈਣਾ ਘਰੋਂ ਨਾ ਚਾਹ ਪੀਦੀ ਨਾ ਪਾਣੀ ਪੀਦਾ, ਵਾ ਅਸੀਂ ਨਹੀਂ ਕੁਝ ਵੀ ਖਾਈ ਪੀਦਾ। ਅੱਛਾ ਤੇ ਉਦਾਂ ਕੀ ਪੱਕਾ? ਵੀਰੇ ਸਿਲੰਡਰ ਖਤਮ ਹੋਇਆ, ਲਿਆਓ ਭਰਵਾਉਣ ਵਾਲਾ। ਵੀਰੇ ਤੂੰ ਰੋਟੀ ਖਾ ਕੇ ਜਾਵੀਂ। ਹਾਂ ਖਾ ਕੇ ਜਾਈਂ। ਭਾਜੀ ਬੰਦਾ ਨਾ ਕੋਈ ਕਰਤੂਤਾਂ ਕਰਦਾ ਚੰਗਾ ਲੱਗਦਾ ਵਾ, ਕੋਈ ਖੋਂਬੜ ਹੋਵੇ ਜਾਂ ਕੋਈ ਹਾਲਾਤ ਅੱਛੇ ਹੋਣ ਜਾਂ ਕੋਈ ਸੈਟਿੰਗ ਅੱਛੀ ਹੋਵੇ ਨਾ, ਫੇਰ ਬੰਦਾ ਇਦਾਂ ਦੀਆਂ ਹਰਕਤਾਂ ਕਰਦਾ ਚੰਗਾ ਲੱਗਦਾ ਵਾ। ਇਹ ਤੁਸੀਂ ਜਵਾਈ ਨਾਲ ਗੱਲ ਕਰ ਰਹੇ ਹੋ? ਜੀ ਭਾਜੀ ਗੁੱਸਾ ਹੀ ਇੰਨਾ ਵਾ। ਖੋਂਬੜ ਜਵਾਈ ਨੂੰ ਦੱਸ ਰਹੇ ਹੋ? ਭਾਜੀ ਮਜਬੂਰੀ ਬਣ ਗਈ। ਹਾਂ ਸੁਣ ਲਿਆ ਵੀਰੇ। ਜੋ ਕੁਝ ਸਾਨੂੰ ਪਤਾ ਲੱਗਣ ਡਿਆ ਵਾ ਇਹ ਹੱਥੋਂ ਪਾਈ ਵਾਲਾ ਕੰਮ ਆ। ਇਹ ਤਾਂ ਮੈਂ ਸਿਰਫ ਹਲੇ ਖੋਂਬੜ ਤੋਂ ਗੱਲ ਸ਼ੁਰੂ ਕੀਤੀ ਆ। ਤੇ ਤੂੰ ਨਹੀਂ ਤੇ ਕਿਤੋਂ ਜੁੱਤੀ ਫੜਨੀ ਸੀ ਤੂੰ। ਭਾਜੀ ਹਰਕਤ ਹੀ ਇਦਾਂ ਦੀ ਆ, ਇਦਾਂ ਨਹੀਂ ਰਵਾਈਦਾ ਹੁੰਦਾ ਸੀ। ਇਦਾਂ ਧੀਆਂ ਨਹੀਂ ਵਸਾਈ ਦੀਆਂ ਜਿੱਦਾਂ ਤੁਸੀਂ ਕਰਨ ਰਹੇ ਹੋ। ਭਾਜੀ ਇਦਾਂ ਵੀ ਨਹੀਂ ਬੁੱਢੀਆਂ ਰੱਖੀ ਦੀਆਂ ਕਿ ਇੱਕ ਘਰ ਹੋਵੇ ਇੱਕ ਬਾਹਰ ਹੋਵੇ, ਬੰਦੇ ਦੀ ਆਈ ਚਲਾਈ ਲੱਗੀ ਰਵੇ। ਇਹ ਵੀ ਕੰਮ ਨਹੀਂ ਕਰੀਦੇ ਹੁੰਦੇ। ਉਹ ਤੁਹਾਡੇ ਕੰਨ ਕੌਣ ਭਰਦਾ ਹੋਵੇ? ਕਿੰਨੀ ਬੜੀ ਕੜੀ ਤੇ ਪਕੌੜਾ ਇੱਕ ਸੜਿਆ ਉਹ ਵੀ। ਹੈਂ? ਸੁਣ ਲਿਆ ਵੀਰੇ, ਕਿੱਡੀਆਂ ਗੱਲਾਂ ਆਉਣ ਲੱਗ ਉਹ ਪਈਆਂ। ਭਾਈ ਗਰੀਸ ਵਾਲੇ ਡੱਬੇ, ਤੈਨੂੰ ਕੋਈ ਦੱਸਦਾ ਕੌਣ ਹੈ ਇਦਾਂ ਦੀਆਂ ਗੱਲਾਂ? ਉਹ ਭਾਜੀ ਤੇਰੀ ਟੀਵੀ ਦੱਸ ਕੇ ਗਈ ਮੇਰੇ ਕੋਲ ਡੇਰੇ ਤੇ ਰੋਂਦੀ ਆਈ ਆ। ਅਗਲੀ ਕਹਿੰਦੀ ਆ ਮੈਨੂੰ ਕਿਸੇ ਬੰਦੇ ਨੇ ਦੱਸਿਆ ਵਾ ਸ਼ਾਮ ਨੂੰ ਘਰ ਆ। ਮੈਂ ਪਾਗਲ ਵਾਂ, ਮੈਂ ਇਦਾਂ ਦਾ ਬੂਥਾ ਦੇਖਣ ਆ ਗਿਆ। ਉਹ ਬੜੇ ਤੇਰੀ ਸੜੇ ਕਬਾਬ ਵਰਗੀ ਸ਼ਕਲ ਆ। ਮੈਂ ਕਹਿਣ ਡਿਆ ਵੀ ਤੁਹਾਨੂੰ ਦੱਸਿਆ ਇਹਨੇ ਨਦੀਮ ਆਹ ਤੂੰ ਸਾਹਿਬ, ਤਬਲਾ ਮਾਰੀਆਂ ਮੈਂ ਦੱਸਿਆ ਖਬਰਦਾਰ ਮੇਰੇ ਭਰਾ ਗੱਲ ਨੂੰ ਸਹੀ ਕੁਝ ਤਰ੍ਹਾਂ ਵੀ ਕਿਹਾ ਕਰ ਲਿਆ ਕਰ। ਹੈਲੋ ਕਚੀਚੀਆਂ ਨਹੀਂ ਲਈਦੀਆਂ ਭਈ, ਬਰਾ ਨਹੀਂ ਲੱਗਦਾ ਕਚੀਚੀਆਂ ਲੈਂਦਾ ਤੂੰ। ਤੇ ਫਿਰ ਪਹਿਲੇ ਤੋੜਨੀ ਨਹੀਂ ਸੀ? ਤੋਰਨੀ ਨਹੀਂ ਵੀਰੇ ਸੀ। ਮੇਰੇ ਕਿਸੇ ਹੋਰ ਪਾਸੇ ਤੋੜ ਦੇ ਲੈ ਜਾਓ ਇਹਨੂੰ। ਚੰਗੀ ਗੱਲ ਵਾ, ਅਸੀਂ ਤੇਰੀ ਸਾਰੀ ਜ਼ਿੰਦਗੀ ਇੱਜ਼ਤ ਕੀਤੀ, ਤੈਨੂੰ ਭਾਜੀ ਭਾਜੀ ਕਿਹਾ ਵਾ। ਤੇ ਨਾ ਕਹੋ, ਕਹਿਣਾ ਪੈਣਾ ਵਾ। ਤੁਸੀਂ ਨਹੀਂ ਮੁੜਨਾ ਜਾਣੀ ਤੁਹਾਡੀ ਕਿ। ਭੈਣ ਦਾ ਖਸਮ ਆ ਮੈਂ, ਤੁਹਾਨੂੰ ਕਹਿਣਾ ਪੈਣਾ ਵਾ। ਉਹ ਤੇ ਭਾਈ ਤੂੰ ਸਾਡੀ ਭੈਣ ਦਾ ਰਹਿ ਨਾ, ਬਾਹਰ ਕਿੱਧਰ ਬਣਿਆ ਫਿਰਦਾ ਵਾ, ਬਾਹਰ ਵੀ ਮੂੰਹ ਮਾਰੀ ਜਾਣ ਡਿਆ ਤੂੰ। ਓ ਯਾਰ ਦਿਮਾਗ ਨਾ ਖਰਾਬ ਕਰੀਏ ਭਾਜੀ ਇਦਾਂ ਲੱਗਣਾ ਵੀ ਮੈਂ ਕੇਲੇ ਵਾਲੇ ਦਰਖਤ ਨਾਲ ਗੱਲਾਂ ਕਰਨ ਡਿਆ। ਅੱਛਾ ਜੀ, ਮੈਨੂੰ ਵੀ ਇਦਾਂ ਲੱਗਣ ਡਿਆ ਕੋਈ ਠੰਡਾ ਹਲਵਾ ਮੇਰੇ ਨਾਲ ਹਿੱਲਣ ਡਿਆ ਵਾ। ਇਹਨੂੰ ਤੁਸੀਂ ਲੈ ਜਾਓ ਇੱਥੋਂ ਫਿਰ। ਗੱਲ ਲਿਜਾਣ ਵਾਲੀ ਨਹੀਂ ਭਾਜੀ, ਗੱਲ ਮਾੜੀ ਓਏ ਕਰਨ ਕੋਈ ਵੀ ਨਹੀਂ ਬਾਤ ਰੱਖੀ ਓਏ ਨਾ ਮਰਾਦਾ। ਮੈਂ ਨਹੀਂ ਤੇ ਰਹਿਣਾ, ਮੈਂ ਇਹ ਤਾਂ ਮੈਨੂੰ ਨਾਲ ਹੀ ਘਰ। ਓਏ ਮੈਂ ਕੰਮ ਤੇ ਜਾਣਾ ਵਾ ਤੇ ਕੰਮ ਤੇ ਆਉਣਾ ਵਾ। ਮੈਂ ਕੋਈ ਬੁੱਢੀ ਛੁੱਟੀ ਨਹੀਂ ਬਾਤ ਰੱਖੀ। ਆ ਖੁੱਸੇ ਤੂੰ ਪਾਉਣ ਡਿਆ ਵਾ, ਪਰਫਿਊਮ ਅੱਛਾ। ਤੂੰ ਲਾਉਣ ਡਿਆ ਵਾ, ਦਾਲ ਤੂੰ ਵਾਹ ਕੇ ਜਾਣ ਡਿਆ, ਨਹੀਂ ਵੀ ਵਾਉਣ ਵਾਲੇ ਤੇ ਵਾਉਣ ਡਿਆ ਤੂੰ। ਵੀਰੇ ਮੈਂ ਤੈਨੂੰ ਪਹਿਲਾਂ ਹੀ ਟੁੱਟੀਆਂ ਜੁੱਤੀਆਂ ਦਿਖਾਣੀਆਂ। ਤੇ ਕਾਦੀ ਪੰਚਾਇਤ ਲੱਗੀ ਇੱਥੇ ਬਈ? ਜ਼ਬਾਨ ਮੂੰਹ ਚ ਰੱਖੇਂਗੀ ਤੇਰਾ। ਆ ਜਾਓ ਭਾਵੇਂ ਤੁਹਾਨੂੰ ਆਇਓ ਤੁਸੀਂ। ਤੁਹਾਡੇ ਭਰਾ ਦੀ ਕਰਤੂਤ ਦੱਸੀਏ, ਆ ਜਾਓ। ਭਾਜੀ ਤੇ ਆਇਓ। ਕਰਤੂਤ ਦੱਸੀਏ। ਭਾਜੀ ਉਹ ਤੇਰੀਆਂ ਘਾਂ ਆਪਣੀਆਂ ਕਰਤੂਤਾਂ ਘੱਟ ਆ ਤੇ ਇੱਥੇ ਆਣ ਕੇ ਤੂੰ ਰੋ ਪਾਉਂਦੇ ਆ ਮੇਰੇ ਭਰਾ ਦੇ ਘਰ। ਭਾਜੀ ਤੇ ਭਾਵੇਂ ਤੁਸੀਂ ਮੇਰੇ ਭਰਾ ਨਾਲ ਕਿਉਂ ਲੜਦੇ ਪਏ ਹੋ? ਮੂੰਹ ਨਾ ਲੱਗ ਜਵਾਨ ਬਜ਼ੁਰਗਾ। ਓਏ ਕੀ ਹੁੰਦਾ ਯਾਰ? ਤੁਸੀਂ ਇਹਦੇ ਵੇਖੋ ਮੇਰਾ ਤਮੀਜ਼ ਭਰਾ ਨਹੀਂ ਲੈ ਕੇ ਵੱਡੇ ਮੇਰਾ ਭਰਾ ਨਹੀਂ ਹੈ ਤੁਹਾਡਾ ਭਰਾ ਤੇ ਤੁਹਾਨੂੰ ਮੇਰਾ ਆਪਣੇ ਭਰਾ ਦਾ ਭਰਾ ਸਾੜਾ ਵਾ, ਉਹਨੂੰ ਆਪਣੇ ਭਰਾ ਨਾਲ ਸਾੜਾ, ਜਿਹੜੀ ਭੈਣ ਦਾ ਘਰ ਖਰਾਬ ਹੋਣ ਡਿਆ ਵਾ। ਤੁਸੀਂ ਆਪਣੀ ਭੈਣ ਦੇ ਘਰ ਆਏ ਤੂੰ ਥੋੜਾ ਥੱਲੇ ਹੋ ਕੇ ਬੋਲੋ। ਉਹ ਭਾਈ ਅੱਛਾ। ਉਹ ਭਾਈ ਭੈਣ ਦਾ ਘਰ ਹੈ, ਮੇਰੀ ਗੱਲ ਸੁਣ। ਇਹ ਸਾਡੀ ਵੀ ਕੁਛ ਲੱਗਦੀ ਆ। ਤੁਹਾਡੀ ਕੁਛ ਲੱਗਦੀ ਹੋਵੇ ਤੇ ਉਹਦੀ ਅੱਖ ਚੰਝੂ ਨਾ ਆਉਣ, ਤੁਹਾਡੀ ਤਾਂ ਕੁਛ ਲੱਗਦੀ ਨਹੀਂ। ਉਹਦੇ ਕੋਲ ਸਿਗਰਟ ਲਾਉਣ ਡਿਆ ਅੱਖਾਂ ਚੋਂ ਆਉਣ ਉਹ ਡਿਆ। ਆਪਣੇ ਭਰਾ ਨੂੰ ਪੁੱਛੋ ਕੈਸਾ ਝੋਲੇ ਵਰਗਾ ਮੂੰਹ ਆ ਜਿਹਦਾ, ਉਹਨੂੰ ਪੁੱਛ। ਓਏ ਮੇਰੀ ਗੱਲ ਸੁਣ ਲੈ। ਉਹ ਜੁਗਤਾ ਨਾ ਕਰ, ਉਹ ਭੈਣ ਵਾਸਤੇ ਦੁਆਵਾਂ ਕਰ। ਇਹ ਵਸੇ ਇਸ ਘਰ ਦੇ ਵਿੱਚ। ਉਹ ਵਸਾਊਗਾ ਤੇ ਜਿੱਦਾਂ ਦੇ- ਵਸੂਗੀ। ਜਿੱਦਾਂ ਦੀਆਂ ਉਹਦੀਆਂ ਕਰਤੂਤਾਂ ਨਾ, ਇੱਕ ਦਿਨ ਨਾ ਰਵੇ ਇੱਥੇ। ਓਏ ਭਾਜੀ, ਤੂੰ ਬੰਦ ਕਰਤੂਤਾਂ ਮੂੰਹ ਬੰਦ ਤੁਹਾਡੀਆਂ ਕਰ ਲਾ, ਗੱਲਾਂ। ਮੂੰਹ ਬੰਦ ਕਰ ਲਾ ਤੈਨੂੰ ਮੈਂ ਉਹ ਗੱਲਾਂ ਤੁਹਾਡੇ ਸਾਹਮਣੇ ਕਰਨ ਦੇ। ਮੈਂ ਜੇ ਭੌਂਕਣ ਡਿਆ ਬਚਾ ਕੇ ਆ। ਚਲੋ ਬਹਿ ਜਾਓ, ਕਰੋ ਮੈਨੂੰ ਗੱਲ। ਕੱਢ ਸੱਦਿਆ। ਕਰ ਲੋ ਗੱਲ ਵੀਰੇ ਤੁਸੀਂ। ਵੇਖ ਲਿਆ ਨਾ, ਉਹ ਤਾਂ ਤੇਰਾ ਲਿਹਾਜ਼ ਨਹੀਂ ਕਰਨ ਡਿਆ ਨਾ ਆਪਣੇ ਭਰਾ ਦਾ ਕਰਨ ਡਿਆ। ਸ਼ਰਮ ਹਯਾ ਹੈ, ਇਹ ਮੁੱਕ ਹੀ ਗਿਆ ਵਾ। ਉਹ ਸ਼ਰਮ ਹਯਾ ਇੱਥੇ ਕਿਹੜਾ ਕੱਪੜੇ ਬਦਲਣ ਡਏ ਆ? ਸਾਲਾ ਘਰ ਚ ਆਇਆ ਵਾ, ਕੋਈ ਕਮ ਸੇ ਕਮ ਤਮੀਜ਼ ਨਾਲ ਤਾਂ ਬੋਲੋ। ਤਮੀਜ਼ ਨਾਲ ਬੋਲੇ, ਟਾਈ ਲਾ ਲਈਏ ਤੇਰੇ ਵਾਸਤੇ। ਤਮੀਜ਼ ਨਾਲ ਬੋਲੋ। ਨਾ ਕਪੜਾ ਇਸਤਰੀ ਕਰਕੇ ਦਿੰਦੀ ਨਾ ਰੋਟੀ ਟਾਈਮ ਜਦੋਂ ਨਾਲ। ਤੁਸੀਂ ਰਿਸ਼ਤਾ ਆ ਲਿਆ ਦੇਖ, ਆ ਦੱਸ, ਆ ਦੇਖੋ ਕੀ ਕਹਿੰਦੇ ਆ। ਉਹ ਭੌਂਕਦਾ ਕੁੱਤਾ ਵਾ। ਤੇ ਜਿਹੜੀ ਬਾਹਰ ਰੱਖੀ ਉਹ ਕਰਕੇ ਦਵੇ ਇਸਤਰੀ। ਮੈਂ ਆ ਨੌਕਰ ਸੁਣ, ਆ ਸੁਣ, ਆ ਸੁਣ, ਆ ਸੁਣ, ਆ ਕਰਤੂਤ ਸੁਣ ਉਹਦੀ। ਇਹ ਕੁੜੀਏ ਮੇਰੀ ਗੱਲ ਸੁਣ ਲਾ।
ਐਵੇਂ ਕਿਸੇ ਦਾ ਇਲਜ਼ਾਮ ਨਹੀਂ ਲਾਈਦਾ ਹੁੰਦਾ। ਭੈਣ ਤੁਸੀਂ ਵੀ ਇਹਦੇ ਨਾਲ ਦੇ ਹੋ ਗਏ ਹੋ। ਮੈਂ ਹੋਰ ਕੀ ਕਰਾਂ ਦੱਸ ਮੈਨੂੰ। ਕੀ ਕਰੋ ਉਹ ਪੁੱਛੋ ਮੇਰੇ ਉਹਨੂੰ। ਨਾਲ ਤਾਂ ਜੰਮਿਆ ਵਾ। ਓਏ ਉਦੋਂ ਤੁਸੀਂ ਪੈਰਾਂ 'ਚ ਡਿੱਗ ਡਿੱਗ ਰਿਸ਼ਤਾ ਲਿਆ ਸੀ, ਹੁਣ ਤੁਸੀਂ ਪੱਲਾ ਨਹੀਂ ਫੜਾਉਣ ਉਹ ਦੇ। ਪੈਰਾਂ ਦੇ ਡਿੱਗੂ ਉਹ ਤੇਰੇ ਵਡੇਰੇ ਸੀ, ਸਾਡੇ ਵਡੇਰਿਆਂ ਨਾਲ ਉਹਨਾਂ ਨੂੰ ਕੋਈ ਰਿਲੇਸ਼ਨ ਐਸਾ ਸੀ, ਉਹਨਾਂ ਦੀ ਦੀਦ ਕਰੀ ਦੀ ਸੀ। ਮੇਰੀ ਗੱਲ ਸੁਣ। ਆ ਤੁਹਾਡੀ ਤੈਨੂੰ ਜੁੱਤੀਆਂ ਮਾਰਨਾ ਚਾਹੀਦੀਆਂ ਓਏ ਤੈਨੂੰ। ਵੱਡੇ ਓਏ। ਵਾਲਾ ਹੋਣਾ ਸੀ। ਓਏ ਗੱਲ ਨਾ ਵਧਾਈ ਮੈਂ ਓਏ ਤੈਨੂੰ ਮੇਰੀ ਗੱਲ ਦੱਸਾਂ। ਸੁਣੋ ਓਏ। ਮੈਂ ਨਹੀਂ ਇਸ ਘਰ ਚ ਯਾਰ ਰਹਿਣਾ। ਤੁਸੀਂ ਲੜ ਲਓ, ਤੁਸੀਂ ਲੜ ਲਓ ਇੱਥੇ। ਨਕਸ਼ੀ ਨਹੀਂ ਸੀ ਹੈਗਾ ਕਿ ਤੁਸੀਂ ਇੱਥੇ ਲੜੋ ਇੱਥੇ, ਤੁਸੀਂ ਲੜੋ ਇੱਥੇ ਲੜੋ। ਅਸੀਂ ਤਾਂ ਕੁੱਤੇ ਆ। ਅੜੇ ਆ ਗਏ ਇੱਥੇ ਭਾਈ ਤੁਹਾਡੇ ਤੁਸੀਂ ਆਪੇ ਹੀ ਬਣੀ ਜਾਣ ਦਾ, ਇਸ ਤਾਂ ਇੱਕ ਵਾਰੀ ਵੀ ਨਹੀਂ ਪਿਆ। ਭੈਣ ਕੋ ਤੁਸੀਂ ਕਿਉਂ ਟੱਪੇ ਜਾਣ ਰਹੇ ਹੋ? ਤੁਹਾਨੂੰ ਮੈਂ ਫੈਸਲਾ ਕਰਨ ਵਾਸਤੇ ਬੁਲਾਇਆ। ਉਹ ਗੱਲ ਸਹੀ ਤਰ੍ਹਾਂ ਕਰੀ ਭਾਈ ਦੇ ਨਾਲ, ਮੇਰੇ ਨਾਲ ਤਮੀਜ਼ ਨਾ ਰਵੋ। ਅੱਛਾ ਤਮੀਜ਼ ਨਾ ਕਰੋ। ਓਏ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਤੈਨੂੰ ਪਤਾ ਮੈਂ ਤਮੀਜ਼ ਦਾ ਕਿੱਡਾ ਗਲਤ ਬੰਦਾ ਵਾਂ। ਜੇ ਹੁਣ ਤੁਸੀਂ ਦੋਵਾਂ ਚ ਤੁਹਾਡੇ ਕੋਲ ਬੋਲਿਆ ਨਾ ਤੇ ਮੈਂ ਉੱਠ ਕੇ ਚੱਲ ਜਾਣਾ, ਮੈਂ ਤੂੰ ਚੱਲ ਜਾਣਾ। ਤੇ ਭੈਣ ਸਮਝਾਏਗਾ ਕੌਣ ਇਹਨੂੰ? ਚੁੱਪ ਕਰ ਜਾ, ਮੈਨੂੰ ਗੱਲ ਕਰਨ ਦਿਓ। ਭੈਣ ਤੁਸੀਂ ਇਹਨੂੰ ਪੁੱਛੋ ਨਾ ਪਹਿਲੇ ਕਿ ਇਹਨੇ ਬੁੱਢੀ ਕਿਉਂ ਰੱਖੀ ਹੈ। ਤੂੰ ਕਾਕਾ ਆ ਜੋ ਕੁੜੀ ਕਹਿਣ ਦੀ ਸੱਚ ਕਹਿਣ ਡਈ ਆ। ਸੱਚ ਆ ਲਾਲਾ ਜੀ, ਸੱਚ ਵਾ। ਵੇਖਿਆ ਮੈਂ ਰੱਖੀ ਹੈ ਬੁੱਢੀ। ਆ ਸੁਣ ਲਿਆ ਜੀ ਮੂੰਹ। ਓਏ ਰੱਖੀ ਹੈ ਬੁੱਢੀ ਤੂੰ। ਹਾਂਜੀ, ਮੇਰੀ ਬੁੱਢੀ ਦਾ ਨਾਮ ਮਹਿੰਗਾਈ। ਮੇਰੇ ਕੋਲ ਬੱਚਿਆਂ ਦਾ ਨਵਾਂ ਬਿਜਲੀ ਦਾ ਬਿੱਲ, ਗੈਸ ਦਾ ਬਿੱਲ, ਮਕਾਨ ਦਾ ਕਿਰਾਇਆ, ਜਿਹਨਾਂ ਆਰਾਮ ਕਰ ਦਿੱਤਾ ਹੈ ਸੌਰਤ ਨੇ ਮੇਰਾ। ਰਾਤ ਦਿਨ ਕੰਮ ਕਰਦਾ ਵਾਂ, ਅਜੇ ਤੱਕ ਇਹ ਖੁਸ਼ ਨਹੀਂ ਯਾਰ। ਬਸ ਚੁੱਪ ਕਰ ਜਾ, ਚੁੱਪ ਕਰ ਜਾ ਇੱਕ ਮਿੰਟ। ਤੂੰ ਵੀ ਚੁੱਪ ਰਹੀ ਆ ਤੇ ਤੂੰ ਵੀ ਨਾ ਹੁਣ ਬੋਲੀ। ਤੂੰ ਦੱਸ ਕੁੜੀਏ, ਇਹ ਤੈਨੂੰ ਕਿਸ ਬੰਦੇ ਨੇ ਗੱਲ ਕੀਤੀ ਹੈ ਤੇਰੇ ਨਾਲ? ਭੈਣ ਨੂੰ ਆਪਣੇ ਪਿੰਡ ਦਾ ਮੁੰਡਾ ਨਹੀਂ ਸ਼ਹਿਬਾਜ਼, ਆਹੋ। ਉਹਨੇ ਮੈਨੂੰ ਦੱਸਿਆ ਸੀ। ਉਹ ਕਹਿੰਦਾ ਸੀ ਕਿ ਮੈਂ ਆਪਣੀ ਅੱਖਾਂ ਨਾਲ ਵੇਖਿਆ ਤੇ ਉਹ ਆ ਕੇ ਇਹਨਾਂ ਦੇ ਮੂੰਹ ਤੇ ਗੱਲ ਕਰੇਗਾ। ਉਹਨੇ ਝੂਠ ਬੋਲੀ ਜਾਣ ਤੇ ਮੈਂ ਨਾਲੇ ਉਹਨੂੰ ਫੋਨ ਕਰਕੇ ਬੁਲਵਾਇਆ। ਉਹ ਆ ਰਿਹਾ? ਹਾਂਜੀ ਭੈਣ, ਉਹਨੂੰ ਮੈਂ ਦੁਪਹਿਰ ਦਾ ਫੋਨ ਕੀਤਾ ਤੇ ਉਹ ਆ ਹੀ ਰਿਹਾ ਤੇ ਹੁਣ। ਬਸ ਠੀਕ ਆ, ਮੇਰੀ ਗੱਲ ਸੁਣ ਲਓ, ਕੋਈ ਨਾ ਵਿੱਚ ਬੋਲੇ। ਇੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਹੁਣ ਇਹ ਤਾਂ ਪਤਾ ਲੱਗੇਗਾ ਸਹੀ ਹੈ, ਤੇ ਗੱਲ ਵਿੱਚੋਂ ਹੈ ਕਿਹੜੀ ਆ। ਓਕੇ। ਲੱਗ ਜਾਏਗਾ ਪਤਾ ਭੈਣ। ਮੈਂ ਲੱਗਦਾ ਬੰਦਾ ਆ ਗਿਆ। ਆ ਗਿਆ phone। ਆ ਲੈ ਕੇ ਇਹੀ ਹੈ ਭਾਈ ਸ਼ਬਾਦ ਗੁਜਰਾਂ ਦਾ। ਉਹ ਸੁਣਾ ਵੀ ਸ਼ਬਾਦ, ਕੀ ਹਾਲ ਹੈ ਜੀ ਉਹ ਕਿੱਦਾਂ ਤੇਰਾ ਚਾਚਾ ਠੀਕ ਆ? ਹਾਂ ਸਾਰੇ ਠੀਕ ਅੱਲਾਹ ਠਾਕ ਤੁਹਾਡੇ ਅਸਲਾਮ ਵਾਲੇਕੁਮ ਭਾਈ। ਵਾਲੇਕੁਮ ਸਲਾਮ ਬਾਜੀ। ਮੈਂ ਤਾਂ ਸ਼ਹਿਰ ਜਾ ਰਿਹਾ ਸੀ, ਮੈਨੂੰ ਫੋਨ ਕੀਤਾ, ਕਹਿੰਦੇ ਕੋਈ ਜ਼ਰੂਰੀ ਕੰਮ ਆ। ਭੈਣ ਮੈਨੂੰ ਕੰਮ ਸੀ ਤੁਹਾਡੇ ਨਾਲ। ਦੱਸੋ ਭੈਣ ਤੁਸੀਂ ਉਸ ਦਿਨ ਦੱਸਿਆ ਸੀ ਨਾ ਮੈਨੂੰ ਕੀ? ਕਿ ਇਹਨਾਂ ਨੂੰ ਤੁਸੀਂ ਦੇਖਿਆ ਮੇਰੇ ਮੀਆਂ ਨੂੰ, ਤੁਸੀਂ ਕਿਸੇ ਕੁੜੀ ਨੂੰ ਸ਼ਹਿਰ ਲੈ ਕੇ ਸਹੀ ਗੱਲ ਦੱਸਣੀ ਵੀਰੇ। ਉਹ ਨਹੀਂ ਭਾਈ ਗੜਗੀਲਾ ਤੇ ਸ਼ਰੀਫ ਆਦਮੀ ਆ। ਮੈਂ ਫਿਰ ਕਦੋਂ ਤੈਨੂੰ ਦੱਸਿਆ ਭੈਣਾ? ਤੂੰ ਤਾਂ ਐਵੇਂ ਮੇਰੇ ਤੇ ਸ਼ੱਕ ਕਰੀ ਜਾ ਰਹੀ ਹੈ। ਇਹ ਤੁਹਾਡੇ ਘਰ ਦੀ ਲੜਾਈ ਹੈ, ਪਲੀਜ਼ ਮੈਨੂੰ ਨਾ ਵਿੱਚ ਖਿੱਚੋ। ਭੈਣ ਤੁਸੀਂ ਆਪ ਦੱਸਿਆ ਮੈਨੂੰ। ਉਹ ਨਹੀਂ ਆਪਣੇ ਘਰ ਦੀ ਲੜਾਈ ਇੱਥੇ ਰੱਖੋ, ਮੈਨੂੰ ਬੜਾ ਜ਼ਰੂਰੀ ਕੰਮ ਆ। ਕੀ ਹੋਇਆ ਤੁਹਾਨੂੰ? ਹੁਣ ਦੱਸੋ ਜੀ। ਹਾਂ ਇਸ ਬੰਦੇ ਦੀ ਗੱਲ ਤੇ ਯਕੀਨ ਕੀਤਾ ਜਿਹੜਾ ਸਿੱਧੀ ਨਾ ਕਰ ਗਿਆ, ਕਹਿੰਦਾ ਮੈਨੂੰ ਵੀਰੇ ਪਤਾ ਹੀ ਮੈਂ ਦੁੱਧ ਨਹੀਂ। ਲੈਣ ਜਾਣ ਡਈ ਸੀ ਤੇ ਇਹਨੇ ਮੈਨੂੰ ਖਿਲਾਰ ਕੇ ਕਿਹਾ ਕਿ ਇਸ ਤਰ੍ਹਾਂ ਤੇਰਾ। ਵੀਰੇ ਮੈਂ ਝੂਠ ਨਹੀਂ ਬੋਲਣ ਡਈ। ਤੂੰ ਵੀ ਸਾਨੂੰ ਖਿਲਾਰ ਕੇ ਦੱਸਿਆ ਵਾ। ਆ ਰੱਖਣੀ ਬਣਦੀ ਹੈ ਯਾਰ ਕੱਚੇ ਕੰਨਾਂ ਵਾਲੀ। ਚੱਲ ਬੀਬੀ। ਓਏ ਬਕਵਾਸ ਬੰਦ ਕਰ। ਤੂੰ ਵੀ ਸੁਣ ਲੈ ਕੁੜੀਏ, ਕਿੱਧਰ ਜਾਏਂਗੇ ਤੂੰ? ਇਹ ਸਾਡੇ ਘਰ ਦੀ ਨੋਹ ਧੀ ਏ, ਇਹਨੂੰ ਅਸੀਂ ਘਰੋਂ ਕੱਢਦੇ ਚੰਗੇ ਲੱਗਦੇ ਆ? ਆਪਣਾ ਮੂੰਹ ਬੰਦ ਕਰ। ਤੂੰ ਵੀ ਗੱਲ ਸੁਣ ਲੈ ਕੁੜੀਏ, ਜਿਹਨੇ ਤੇ ਰੱਖੀ ਦੇਖੀ ਇਹਨੇ ਤਾਂ ਕੰਨੀ ਸੁਣੀਏ ਨਾ। ਕਦੀ ਕਿਸੇ ਦੀ ਗੱਲ ਤੇ ਇਤਬਾਰ ਨਹੀਂ ਕਰੀਦਾ ਹੁੰਦਾ। ਇਸ ਤਰ੍ਹਾਂ ਇਤਬਾਰ ਕਰਕੇ ਤੂੰ ਆਪਣਾ ਘਰ ਖਰਾਬ ਕਰ ਰਹੀ ਹੈ। ਐਂਦਾ ਮੇਰੀ ਗੱਲ ਸੁਣ ਲੈ, ਕੋਈ ਐਸੀ ਗੱਲ ਹੋਵੇ ਤੂੰ ਮੇਰੇ ਨਾਲ ਗੱਲ ਕਰਨੀ ਹੈ, ਇਹਨੂੰ ਤੂੰ ਕੁਝ ਨਹੀਂ ਕਹਿਣਾ ਤੇ ਬਸ। ਲੇਕਿਨ ਆਪਣੇ ਸ਼ੌਹਰ ਦੀ ਇੱਜ਼ਤ ਤਾਂ ਕਰਨ। ਓਏ ਸਾਰਾ ਕੁਝ ਕਰੇਗੀ। ਉਹ ਜਿਹੜਾ ਮੂੰਹ ਚੁੱਕ ਕੇ ਆ ਗਿਆ। ਬਸ ਕੁੜੀਏ, ਕਿਤੇ ਨਹੀਂ ਜਾਣਾ ਹੈਗਾ। ਚੱਲ ਜਾ ਕੇ ਚਾਹ ਬਣਾ। ਭਾਈ ਨੇ ਸਿਲੰਡਰ 'ਚ ਗੈਸ ਨਹੀਂ ਹੈ। ਆਜੋ ਬਾਹਰੋਂ ਪੀਨੇ। ਮੈਂ ਵੀ ਚਲੋ ਕਾਫੀ ਦੇਰ ਦਾ ਬੈਠਾ ਸੀ, ਆਜੋ। ਆਜੋ ਭਾਜੀ।